ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਨ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਦੂਜਾ ਪੱਖ ਦੇ ਵਿੱਚ। ਤੇ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ ਜੀ ਮਿੰਟੂ ਬਰਾੜ ਜੀ, ਜੋ ਕਿ ਇਸ ਸਮੇਂ ਐਡੀਲੇਡ ਮੌਜੂਦ ਨੇ, ਸੀਨੀਅਰ ਜਰਨਲਿਸਟ ਨੇ ਜੀ, ਤੇ ਉਹਨਾਂ ਨਾਲ ਕਰਾਂਗੇ ਜੀ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਮਿਹਰਬਾਨੀ ਜੀ ਹਰਜਨ ਜੀ, ਤੇ ਸਾਰੇ ਹੀ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ। ਤੇ ਸ਼ੁਰੂ ਚ ਡਿਸਕਲੇਮਰ ਦੇ ਦਿਆਂ ਜੀ ਵੀ ਅੱਜ ਮੋਬਾਈਲ ਜਾਨੀ ਕਿ ਆਪਾਂ ਜੁੜੇ ਆ ਤੇ ਤੁਸੀਂ ਮੇਰਾ ਸਟੂਡੀਓ ਹੀ ਦੇਖ ਸਕਦੇ ਹੋ ਅੱਜ। ਤੇ ਕਈ ਲੋਕ ਫਿਰ ਕਿੰਤੂ ਪਰੰਤੂ ਆ ਜਾਂਦੇ ਆ ਵੀ ਇਹ ਲਾਅ ਨਹੀਂ ਮੰਨ ਰਹੇ, ਤੇ ਮੈਂ ਬੈਕ ਸੀਟ ਤੇ ਬੈਠਾ ਤੇ ਬੈਲਟ ਤਾਂ ਨਹੀਂ ਲਾਈ ਕਿਉਂਕਿ ਅਸੀਂ ਖੜੇ ਆ, ਖੜ ਕੇ 15 ਮਿੰਟਾਂ ਲਈ ਰਿਕਾਰਡਿੰਗ ਕਰ ਰਹੇ ਹਾਂ। ਸੋ ਇਹ ਡਿਸਕਲੇਮਰ ਹੈ ਮੇਰਾ। ਠੀਕ ਹੈ ਜੀ, ਬਿਲਕੁਲ ਸਹੀ ਹੈ ਜੀ। ਪਹਿਲਾਂ ਹੀ ਜਦੋਂ ਵੀ ਕੋਈ ਕੰਮ ਹੁੰਦਾ ਉਹਦੇ 'ਚ ਹੀ ਆਪਣਾ ਜਿਹੜਾ ਪੱਖ ਹੈਗਾ ਪੂਰ ਦੇਣਾ ਚਾਹੀਦਾ। ਹੋਰ ਦੱਸੋ ਜੀ, ਕਿੱਦਾਂ ਸਿਹਤ ਕਿਵੇਂ ਆ, ਕਿੱਦਾਂ ਕੀ ਹਾਲ ਚਾਲ ਹੈ ਜੀ? ਕੋਵਿਡ ਕਿਵੇਂ ਐਡੀਲੇਡ ਦੇ ਵਿੱਚ? ਐਡਲੇਡ ਦੇ ਵਿੱਚ ਹੁਣ ਕੋਵਿਡ ਤੋਂ ਕੋਈ ਨਹੀਂ ਡਰਦਾ ਜੀ। ਜਿਹੜਾ ਸੀਗਾ ਇਹਨਾਂ ਨੇ ਰੱਸਾ ਲਾਤਾ ਪਿਛਲੇ ਤਕਰੀਬਨ 20-25 ਦਿਨਾਂ ਤੋਂ, ਤੇ ਹਰ ਰੋਜ਼ ਜਿਹੜਾ ਨਵੇਂ ਬਿਆਨ ਦੇ ਕੇ ਹੋਰ ਖੁੱਲ੍ਹ ਦੇਈ ਜਾਂਦੇ ਆ, ਕਹਿੰਦੇ ਆ ਵੀ ਕੋਈ ਪਰਵਾਹ ਨਹੀਂ, ਜਿੱਥੇ ਮਰਜ਼ੀ ਤੁਰਿਆ ਫਿਰੇ ਕੋਵਿਡ ਜਿਹੜਾ ਕੁਝ। ਹੁਣ ਤਾਂ ਇਹਨਾਂ ਨੇ ਇਹ ਕਹਿ ਦਿੱਤਾ ਕੋਈ ਇਹ ਕ੍ਰਿਟੀਕਲ ਡਿਸੀਜ਼ ਵੀ ਹੈ ਨਹੀਂ ਕੋਵਿਡ। ਸੋ ਇਹ ਹੁਣ ਸਮਝ ਨਹੀਂ ਆਉਂਦੀ ਵੀ 2-2.5 ਸਾਲ ਜਿਹੜਾ ਝੁੱਗਾ ਚੌੜ ਕਰਾ ਕੇ ਸਰਕਾਰਾਂ ਜਾਂ ਲੋਕਾਂ ਦਾ ਜਿਹੜਾ ਆ ਹਾਲ ਕਰਕੇ, ਬਹੁਤਿਆਂ ਦਾ ਤਾਂ ਚੰਗਾ ਹੀ ਹਾਲ ਹੋਇਆ ਕੋਵਿਡ 'ਚ। ਤੇ ਪਤਾ ਨਹੀਂ ਕਿੱਧਰੋਂ ਪੈਸੇ ਪੂਸੇ ਆ ਗਏ ਤੇ ਚਾਰ ਲੋਕਾਂ ਨੇ ਘਰ ਵੀ ਪਾ ਲਏ, ਕਿਸੇ ਨੇ ਕੁਛ ਬਣਾ ਲਿਆ, ਕਿਸੇ ਨੇ ਕੁਛ ਬਣਾ ਲਿਆ ਕੋਵਿਡ ਦੌਰਾਨ। ਹਾਂ, ਦੂਜੇ ਪਾਸੇ ਵੱਖਰੀ ਗੱਲ ਆ ਵੀ ਸਹਿਮ ਦੇ ਵਿੱਚ ਬਣਿਆ, ਸਾਰਾ ਟਾਈਮ ਸਹਿਮ ਦੇ ਵਿੱਚ ਰਹੇ ਵੀ ਕਿਤੋਂ ਕੋਈ ਬੁਰੀ ਖਬਰ ਨਾ ਆ ਜਾਏ, ਬੁਰੀ ਹਵਾ ਨਾ ਵਗ ਪਏ। ਪਰ ਹੋਇਆ ਹੈ ਜਾਂ ਕੁਛ ਨਹੀਂ, ਤੇ ਬਚਤ ਰਹਿ ਗਈ। ਅੱਜ ਕੱਲ ਬੜਾ ਜਾਣੀ ਕਿ ਹੌਲੀ ਹੌਲੀ ਜਿਹਨੂੰ ਰੱਸਾ ਛੱਡਤਾ ਉਹ ਦੇਖਣ ਚ ਮਿਲ ਰਿਹਾ ਸਾਊਥ ਆਸਟ੍ਰੇਲੀਆ ਚ ਜੀ। ਪਰ ਜੇਕਰ ਨਿਊ ਸਾਊਥ ਵੈਲਸ ਦੀ ਗੱਲ ਕਰੀਏ ਤਾਂ ਉੱਥੇ ਅਜੇ ਵੀ ਕੇਸਾਂ ਦੀ ਭਰਮਾਰ ਹੈ ਜੀ। 10,000 ਤੋਂ ਕੇਸ ਨਹੀਂ ਘਟ ਰਹੇ ਆ। 12,818 ਕੇਸ ਆਏ ਨੇ ਜੀ, 30 ਮੌਤਾਂ ਹੋਈਆਂ ਨੇ। ਵਿਕਟੋਰੀਆ ਦੇ ਵਿੱਚ ਵੀ ਇਸ ਸਮੇਂ 851 ਜਿਹੜੇ ਲੋਕੀ ਹੈਗੇ ਨੇ ਹਸਪੀਟਲਾਈਜ਼ਡ ਨੇ ਜੀ, ਤੇ 34 ਮੌਤਾਂ ਹੋਈਆਂ ਨੇ। ਸੋ ਕੁਇਨਜ਼ਲੈਂਡ ਦੇ ਵਿੱਚ ਵੀ ਇਸੇ ਤਰ੍ਹਾਂ ਕੇਸਾਂ ਤੇ ਮੌਤਾਂ ਦਾ ਜਿਹੜਾ ਸਿਲਸਿਲਾ ਉਹ ਜਾਰੀ ਹੈ ਜੀ, ਲਗਾਤਾਰ ਹੀ। ਹੋ ਸਕਦਾ ਜੀ ਵੀ ਜਿਹਨਾਂ ਦੀਆਂ ਮੌਤਾਂ ਹੋ ਰਹੀਆਂ ਉਹਨਾਂ ਦੀ ਇਮਿਊਨਿਟੀ ਜਾਂ ਫਿਰ ਜ਼ਿਆਦਾ ਓਲਡ ਏਜ ਦੇ ਲੋਕ ਹੋਣਗੇ, ਜਿਹੜੀਆਂ ਹਰ ਰੋਜ਼ ਹੀ ਜਿਨ੍ਹਾਂ ਦੀ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਬਿਲਕੁਲ ਜੀ, ਇਹ ਚੀਜ਼ਾਂ ਨਾ ਤੋਂ ਘੋਖਣੀਆਂ ਪੈਣੀਆਂ। ਹੁਣ ਤਾਂ ਮੈਨੂੰ ਨਹੀਂ ਲੱਗਦਾ ਵੀ ਇੱਥੇ ਕਿਤੇ ਗਿਣਤੀਆਂ ਮਿੰਟੀਆਂ ਸਹੀ ਹੋ ਰਹੀਆਂ। ਇਹਨੂੰ ਇੱਕ ਨਾਰਮਲ ਫਲੂ ਦੇ ਤੌਰ ਤੇ ਮੰਨਿਆ ਜਾ ਰਿਹਾ, ਤੇ ਫਲੂ ਦੇ ਨਾਲ ਹੀ ਮੌਤਾਂ ਹਰ ਸਾਲ ਹੁੰਦੀਆਂ। ਵੱਖਰੀ ਗੱਲ ਆ ਵੀ ਉਹ ਮੌਤਾਂ ਸੁਰਖੀਆਂ ਨਹੀਂ ਬਣਦੀਆਂ ਕਿਉਂਕਿ ਉਦੋਂ ਇੰਨਾ ਡਰ ਜਾਂ ਸਹਿਮ ਨਹੀਂ ਸੀ ਕਿਸੇ ਕੋਲੇ, ਤੇ ਉਹ ਨਾਰਮਲ ਜਾਂ ਉਹਨੂੰ ਵਰਤਾਰਾ ਮੰਨਿਆ ਜਾਂਦਾ। ਪਰ ਹੁਣ ਉਹ ਗਿਣਤੀ ਮਿੰਤੀ ਚ ਆਉਣ ਲੱਗ ਗਈਆਂ ਕਿਉਂਕਿ ਇਹ ਇੱਕ ਡਰ ਦਾ ਮਾਹੌਲ ਸੀ। ਸੋ ਹੋਪਫੁਲੀ ਇਹੀ ਕਵਾਂਗੇ ਜੀ ਵੀ ਇਹ ਮੌਤਾਂ ਦੀ ਟੋਟਲ ਗਿਣਤੀ ਹੋਊਗੀ, ਨਾ ਕਿ ਇਕੱਲੇ ਕਰੋਨਾ ਕਰਕੇ ਆ ਜੀ। ਗੱਲ ਕਰਦੇ ਹਾਂ ਜੀ ਭਾਰਤ ਦੀ, ਭਾਰਤ ਦੇ ਨਾਲ ਜੁੜੇ ਵਿਸ਼ਿਆਂ ਦੀ। ਸਭ ਤੋਂ ਪਹਿਲਾਂ ਜੀ ਜਿਹੜਾ ਕਿਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਜਿੰਨੇ ਵੀ ਇਹਨਾਂ ਨੇ ਆਪਣੇ ਵੱਲੋਂ ਤਜਵੀਜ਼ਾਂ ਪੇਸ਼ ਕੀਤੀਆਂ ਸਨ, ਉਹਨਾਂ ਨੂੰ ਮੰਨਿਆ ਗਿਆ ਸੀ, ਤੇ ਉਹਨਾਂ ਨੇ ਕਿਹਾ ਗਿਆ, ਉਹਨਾਂ ਵੱਲੋਂ ਕਿਹਾ ਗਿਆ ਸੀ ਸਰਕਾਰ ਵੱਲੋਂ ਵੀ ਛੇਤੀ ਇਹਨਾਂ ਨੂੰ ਲਾਗੂ ਕੀਤਾ ਜਾਵੇਗਾ। ਪਰ ਕੱਲ ਕਿਸਾਨਾਂ ਨੇ ਜੀ ਵਿਸ਼ਵਾਸਘਾਤ ਦਿਵਸ ਮਨਾਇਆ ਪੂਰੇ ਭਾਰਤ ਦੇ ਵਿੱਚ। ਦੇਖੋ, ਇਹਨਾਂ ਕੋਲੇ ਬਹਾਨਾ ਹੈਗਾ ਹੁਣ ਤਾਂ ਵੀ ਭਾਈ ਇਲੈਕਸ਼ਨ ਹੋ ਰਹੇ ਆ ਤੇ ਅਸੀਂ ਇਸ ਕਰਕੇ ਲਾਗੂ ਨਹੀਂ ਕਰ ਪਾਏ। ਪਰ ਵਿਸ਼ਵਾਸਘਾਤ ਦਿਵਸ ਮਨਾਉਣਾ ਜਾਂ ਕਿਸਾਨਾਂ ਦਾ ਆਪਣਾ ਫੈਸਲਾ ਹੋ ਸਕਦਾ। ਕਿਸਾਨਾਂ ਨੂੰ ਨੇੜੇ ਤੋਂ ਹੋ ਸਕਦਾ ਸਾਡੇ ਨਾਲੋਂ ਵੱਧ ਕਿਸੇ ਚੀਜ਼ਾਂ ਦੀ ਜਾਣਕਾਰੀ ਹੋਵੇ, ਜਿੱਥੋਂ ਉਹਨਾਂ ਨੂੰ ਮਹਿਸੂਸ ਹੋਇਆ ਵੀ ਅਸੀਂ ਠੱਗੇ ਗਏ ਆ। ਪਰ ਮੈਨੂੰ ਲੱਗਦਾ ਸਾਨੂੰ ਕੁਝ ਕੁ ਦਾ ਸਮਾਂ ਦੇਣਾ ਪੈਣਾ, ਤੇ ਜਿਹੜੀ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਚੀਜ਼ਾਂ ਵਾਪਸ ਕਰ ਲਈਆਂ ਜਾਂ ਜਿੰਨੇ ਕੁ ਕੇਸ ਵਾਪਸ ਹੋ ਗਏ ਉਹ ਤਾਂ ਹੋਈ ਆ। ਤੇ ਜੇ ਉਦੋਂ ਅਗਲੇ ਪੱਧਰ ਦੀਆਂ ਚੀਜ਼ਾਂ ਤੇ ਕਿਸੇ ਚੀਜ਼ਾਂ ਤੋਂ ਉਹਨਾਂ ਨੇ ਮੁਨਕਰ ਹੋਈ ਆ, ਤੇ ਮੋਰਚੇ ਜਾਂ ਲੜਾਈਆਂ 100% ਨਹੀਂ ਜਿੱਤੀਆਂ ਜਾਂਦੀਆਂ ਹੁੰਦੀਆਂ। ਇਹ 60-70% ਹੀ ਜਿੱਤੀਆਂ ਜਾਣ ਤਾਂ ਉਹ ਵੀ ਜਿੱਤ ਹੁੰਦੀ ਆ। ਸੋ ਬਾਕੀ ਦੀਆਂ ਜਿਹੜੀਆਂ 20-30% ਰਹੇਗੀ ਉਹ ਵੀ ਸਮਾਂ ਆਉਣ ਤੇ ਉਹਦੇ ਲਈ ਵੀ ਮੋਰਚਾ ਖੋਲਿਆ ਜਾ ਸਕਦਾ। ਸੋ ਇਹ ਕਿਸਾਨਾਂ ਨੇ ਕੁਝ ਸੋਚ ਸਮਝ ਕੇ ਕੀਤਾ ਹੋਣਾ। ਪਰ ਕੁੱਲ ਮਿਲਾ ਕੇ ਜਿਹੜਾ ਵਿੱਚ ਪੰਜਾਬ ਦਾ ਇਲੈਕਸ਼ਨ ਆ ਗਿਆ, ਉਹ ਇਲੈਕਸ਼ਨ ਨੇ ਸਮੀਕਰਨ ਜੇ ਕਾਫੀ ਬਦਲਤੇ ਆ। ਜਿਹੜੀ ਕਿਸਾਨਾਂ ਦੀ ਜਿਹੜੀ ਮੈਜੋਰਿਟੀ ਸੀ ਪਿੰਡਾਂ 'ਚ ਜਾਂ ਦੇਖਿਆ ਜਾਂਦਾ ਸੀ ਇਕਜੁੱਟਤਾ, ਉਹ ਕਿਤੇ ਨਾ ਕਿਤੇ ਹੁਣ ਪਾਰਟੀਬਾਜ਼ੀ ਦੇ ਉੱਤੇ ਵੰਡੀ ਦਿਖਾਈ ਦਿੱਤੀ ਆ। ਉਹੀ ਨੌਜਵਾਨ ਜਿਹੜੇ ਦਿੱਲੀ ਟਰੈਕਟਰਾਂ ਤੇ ਚੜ ਕੇ ਗਏ ਸੀ, ਉਹੀ ਨੌਜਵਾਨ ਮੈਂ ਕੱਲ ਦੇਖ ਰਿਹਾ ਸੀ ਲੋਕਾਂ ਨਾਲ ਇੱਕ ਦੂਜੇ ਨਾਲ ਜਿਹੜੀ ਟੱਕਰ ਰਹੇ ਸੀ, ਸਿੱਧੇ ਹੋ ਰਹੇ ਸੀ, ਤੂੰ ਤੜਾਕ ਤੇ ਉਤਰੇ ਹੋਏ ਸੀ। ਕਾਰਨ ਕੀ ਸੀ ਵੀ ਉਹ ਲੀਡਰਾਂ ਦੇ ਮਗਰ ਲੱਗ ਕੇ ਉਹ ਕਰ ਰਹੇ ਸੀ ਵੀ ਕਿਸੇ ਵੀ ਲੀਡਰ ਨੂੰ ਖੁਸ਼ ਕਰਨ ਲਈ, ਉਹਦਾ ਨੇੜਲਾ ਖਵਾਉਣ ਲਈ ਉਹ ਆਪਦੇ ਨਾਲ ਲੜ ਰਹੇ ਸੀ, ਆਪਦੇ ਉਹਨਾਂ ਮਿੱਤਰਾਂ ਪਿਆਰਿਆਂ ਨਾਲ ਲੜ ਰਹੇ ਸੀ ਜਿਹੜੇ ਮਿੱਤਰ ਪਿਆਰੇ ਸਦਾ ਉਹਨਾਂ ਦੇ ਨਾਲ ਰਹਿੰਦੇ ਆ। ਸੋ ਬੜੀ ਵਧੀਆ ਇੱਕ ਵੀਡੀਓ ਵੀ ਕੱਲ ਵਾਇਰਲ ਹੋ ਰਹੀ ਸੀ, ਕਿਸੇ ਬੰਦੇ ਨੇ ਵਧੀਆ ਸੁਨੇਹਾ ਦਿੱਤਾ ਸੀ ਵੀ ਅਸੀਂ ਉਹਨਾਂ ਲੀਡਰਾਂ ਪਿੱਛੇ ਆਪਣੇ ਉਹਨਾਂ ਮਿੱਤਰਾਂ ਨੂੰ ਨਾ ਗਵਾਈਏ
ਜਿਹੜੇ ਮਿੱਤਰ ਤੁਹਾਨੂੰ ਰੋਜ਼ ਦਿਨ ਰਾਤ ਚਾਹ ਪਿਆਉਂਦੇ ਆ, ਤੁਹਾਡੀ ਆਓ ਭਗਤ ਕਰਦੇ ਆ, ਇਹ ਲੀਡਰਾਂ ਨੇ ਤੁਹਾਨੂੰ ਚਾਹ ਦਾ ਕੱਪ ਵੀ ਨਹੀਂ ਪਿਆਉਣਾ। ਜੀ ਬਿਲਕੁਲ। ਬਰਾੜ ਸਾਹਿਬ, ਭਾਰਤ ਦੀ ਗੱਲ ਕਰ ਰਹੇ ਹਾਂ ਜੀ, ਰਾਜਧਾਨੀ ਦਿੱਲੀ ਖਾਸ ਕਰਕੇ ਜਦੋਂ ਵੀ ਕੋਈ ਅਜਿਹੀ ਘਟਨਾ ਹੁੰਦੀ ਹੈ ਜੀ ਤਾਂ ਪੂਰੇ ਸੰਸਾਰ ਦੇ ਵਿੱਚ ਇਹ ਜੰਗਲ ਦੀ ਅੱਗ ਵਾਂਗੂ ਗੱਲ ਫੈਲ ਜਾਂਦੀ ਆ। ਹੁਣ ਫਿਰ ਤੋਂ ਪਿੱਛੇ ਜੇ ਨਿਰਭਇਆ ਕੇਸ ਜਿਹੜਾ ਸੀ ਸਾਰਿਆਂ ਦੀ ਜ਼ੁਬਾਨ ਤੇ ਸੀ, ਉਸ ਤੋਂ ਬਾਅਦ ਪਤਾ ਨਹੀਂ ਕਿੰਨਿਆਂ ਕਿ ਨਿਰਭਇਆ ਦੇ ਨਾਲ ਇਹ ਸਾਰੀ ਦਰਿੰਦਗੀ ਵਾਪਰੀ ਹੈ। ਪਰ ਹੁਣ ਬੜਾ ਹੀ ਅਜੀਬੋ ਗਰੀਬ, ਅਨੋਖਾ ਤੇ ਦਰਦਮਈ ਕਿੱਸਾ ਸਾਹਮਣੇ ਆਇਆ, ਜਿਹੜਾ 20 ਸਾਲਾਂ ਦੀ ਕੁੜੀ ਨੂੰ ਤਸ਼ੱਦਦ ਦੇ ਕੇ, ਉਹਦੇ ਨਾਲ ਰੇਪ ਕਰਕੇ, ਉਹਨੂੰ ਘੁਮਾ ਕੇ ਬਾਜ਼ਾਰ ਦੇ ਵਿੱਚ ਗੈਂਗ ਰੇਪ ਕਰਕੇ ਮਾਰਿਆ ਗਿਆ ਜੀ। ਬੜੀ ਸ਼ਰਮਿੰਦਗੀ ਤੇ ਮੰਦਭਾਗੀ ਖਬਰ ਹੈ। ਉਸ ਤੋਂ ਬਾਅਦ ਦਿੱਲੀ ਸਰਕਾਰ ਦਾ ਅਜੇ ਤੱਕ ਕੋਈ ਬਿਆਨਬਾਜ਼ੀ ਨਹੀਂ ਆਈ ਹੈ, ਪਰ ਅਜਿਹਾ ਕਿਹਾ ਜਾ ਰਿਹਾ ਕਿ ਹਾਲਾਤ ਜਿਹੜੇ ਹੈਗੇ ਨੇ ਉਹ ਜ਼ਿਆਦਾ ਚੰਗੇ ਨਹੀਂ ਹੋਣਗੇ ਇਨ ਫਿਊਚਰ। ਬਿਲਕੁਲ ਜੀ, ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਲੋਕ ਕਹਿ ਰਹੇ ਆ ਵੀ ਇਹਦੇ ਪਿੱਛੇ ਬਹੁਤ ਸਾਰੀਆਂ ਸਟੋਰੀਆਂ, ਉਹਨਾਂ ਦਾ ਜਵਾਨ ਮੁੰਡਾ ਮਰਿਆ, ਏਦਾਂ ਹੋਇਆ, ਉਹ ਹੋਇਆ, ਇਹ ਹੋਇਆ। ਦੇਖੋ ਅਸੀਂ ਮੁਨਕਰ ਨਹੀਂ ਹੁੰਦੇ ਸਟੋਰੀਆਂ ਤੋਂ, ਬਹੁਤ ਸਟੋਰੀਆਂ ਹੋਣੀਆਂ ਤੇ ਹੋ ਸਕਦਾ ਵੀ ਸਾਡੇ ਤੱਕ ਉਹ ਸੱਚ ਨਾ ਪਹੁੰਚ ਰਿਹਾ ਹੋਵੇ, ਪਰ ਜਿਹੜਾ ਸੱਚ ਸਾਡੇ ਤੱਕ ਪਹੁੰਚ ਰਿਹਾ ਕੀ ਅਸੀਂ ਉਹ ਦੇਖ ਸਕਦੇ ਹਾਂ? ਉਹ ਦੇਖਣ ਦੇ ਕਾਬਿਲ ਵੀ ਨਹੀਂ ਹੈ। ਦੇਖਣ ਲੱਗਿਆ ਵੀ ਬੰਦਾ ਘਬਰਾ ਜਾਂਦਾ ਜੇ ਜਿਹੜਾ ਸੱਚ ਸਾਨੂੰ ਵੀਡੀਓ ਜਰੀਏ ਇੱਥੇ ਦੇਖਣ ਨੂੰ ਮਿਲ ਰਿਹਾ। ਤੇ ਅਸੀਂ ਪਹਿਲੀ ਸਾਡੇ ਹੱਥ ਉੱਠਦੇ ਆ ਵੀ ਇਹ ਜਿਹਾ ਤਾਂ ਸਾਡੇ ਕਿਸੇ ਦੁਸ਼ਮਣ ਦੀ ਧੀ ਨਾਲ ਵੀ ਨਾ ਵਾਪਰੇ ਜੋ ਉਸ ਵਿਚਾਰੀ ਬੱਚੀ ਨਾਲ ਵਾਪਰ ਰਿਹਾ। ਸੋ ਸਾਰੇ ਕਿਤੇ ਇਸ ਚੀਜ਼ ਦਾ ਰੋਸ ਹੈ ਵੀ ਇਹ ਜੋ ਕੁਝ ਹੋਇਆ ਬਹੁਤ ਵੱਡਾ ਗਲਤ ਹੋਇਆ। ਦੂਜੇ ਪਾਸੇ ਕੇਜਰੀਵਾਲ ਕੋਲੇ ਜਿਹੜਾ ਤਰੀਕਾ ਹੈਗਾ ਬਚਣ ਦਾ ਵੀ, ਭਾਈ ਮੇਰੇ ਕੋਲੇ ਕਿਹੜਾ ਪੁਲਿਸ ਆ, ਮੇਰੇ ਤਾਂ ਪੁਲਿਸ ਕੰਟਰੋਲ 'ਚ ਨਹੀਂ, ਉਹ ਇਸ ਵਿਸ਼ੇ ਦੇ ਉੱਤੇ ਆਪਦੇ ਆਪ ਨੂੰ ਬਾਹਰ ਕੱਢ ਰਹੇ ਆ। ਤੇ ਪਰ ਚਲੋ ਮੰਨ ਲੈਂਦੇ ਆ ਕੇਜਰੀਵਾਲ ਤਾਂ ਇਹ ਕਹਿ ਰਿਹਾ, ਤੇ ਫਿਰ ਭਾਜਪਾ ਦਾ ਤਾਂ ਕੰਟਰੋਲ ਹੈਗਾ ਨਾ ਸਾਰੀ ਚੀਜ਼ ਦੇ ਉੱਤੇ, ਤੇ ਫਿਰ ਭਾਜਪਾ ਨੂੰ ਜ਼ੁਬਾਨ ਖੋਲਣੀ ਚਾਹੀਦੀ ਆ, ਉਹਨੂੰ ਕੋਈ ਬਿਆਨ ਦੇਣਾ ਚਾਹੀਦਾ। ਦੇਖੋ ਇਹ ਬਹੁਤ ਜ਼ਿਆਦਾ ਇੱਕ ਗੰਭੀਰ ਮਸਲਾ, ਇਹਨੂੰ ਅਸੀਂ ਧਰਮ ਨਾਲ ਜੋੜ ਕੇ ਨਾ ਦੇਖੀਏ। ਲੋਕ ਕਈ ਵਾਰੀ ਨਾ ਐ ਕਰਨ ਲੱਗ ਜਾਂਦੇ ਵੀ ਐਤਕੀ ਸਿੱਖਾਂ ਨਾਲ ਪੇਚਾ ਪੈ ਗਿਆ, ਹੁਣ ਦੇਖਾਂਗੇ। ਦੇਖੋ ਜੇ ਸਿੱਖਾਂ ਦੀ ਵੀ ਨਾ ਹੁੰਦੀ ਉਹ ਬੱਚੀ, ਕਿਸੇ ਦੀ ਹੁੰਦੀ, ਤੇ ਕੀ ਉਹਦੇ ਨਾਲ ਇਹ ਵਰਤਾਰਾ ਹੋਣਾ ਚਾਹੀਦਾ ਸੀ? ਜੀ ਜੀ, ਮੈਂ ਇੱਥੇ ਕੋਈ ਕਲੀਨ ਚਿੱਟ ਨਹੀਂ ਦਿੰਦਾ ਉਸ ਬੱਚੀ ਨੂੰ, ਵੀ ਹੋ ਸਕਦਾ ਉਸ ਬੱਚੀ ਦਾ ਕਿਤੇ ਕਿਸੇ ਕਿਸਮ ਦਾ ਕੋਈ ਕਸੂਰ ਹੋਵੇ, ਪਰ ਉਹਦੀ ਸਜ਼ਾ ਦੇਣ ਵਾਲੇ ਇਹ ਕੌਣ ਹੁੰਦੇ ਆ? ਕੌਣ ਹੁੰਦੇ ਆ ਜਿਹੜੇ ਲੋਕ ਇਹਨਾਂ ਨੂੰ ਐ ਸੜਕਾਂ ਤੇ ਲੁੱਟਣ ਵਾਲੇ ਤੇ ਉਹਦੀ ਇੱਜ਼ਤ ਨੂੰ ਖੇਲਣ ਵਾਲੇ, ਉਹਦਾ ਮੂੰਹ ਕਾਲਾ ਕਰਨ ਵਾਲੇ, ਉਹਦੇ ਵਾਲ ਕਤਲ ਕਰਨ ਵਾਲੇ ਕੌਣ ਹੁੰਦੇ ਆ? ਸੋ ਇਸ ਕਰਕੇ ਇਹ ਬਹੁਤ ਕ੍ਰਿਟੀਕਲ ਮਸਲਾ। ਹੁਣ ਇਹਦੇ ਕਈ ਪੱਖ ਆ, ਜੇ ਅੱਜ ਆਪਣਾ ਇਸ ਪੱਖ ਦੇ ਪ੍ਰੋਗਰਾਮ 'ਚ ਆਪਾਂ ਜੇ ਦੂਜੇ ਪੱਖ 'ਚ ਹੀ ਵਿਚਾਰੀਏ ਤਾਂ ਇੱਕ ਤਾਂ ਦੇਖੋ ਆਪਾਂ ਸਾਰਿਆਂ ਨੇ ਦਿਖਦਾ ਵੀ ਕਿਸੇ ਤੋਂ ਨਹੀਂ ਇਹ ਦੇਖੀ ਗਈ ਘਟਨਾ ਹੈ, ਬਹੁਤ ਮੰਦਭਾਗੀ ਤੇ ਕਿਸੇ ਨਾਲ ਨਾ ਵਾਪਰੇ ਉਹ ਆ। ਪਰ ਹੁਣ ਇਹਦੇ ਜਿਹੜੇ ਨਤੀਜੇ ਆਉਣੇ, ਨਤੀਜੇ ਇੱਕ ਤਾਂ ਇਹ ਸੀ ਵੀ ਜੇ ਸਰਕਾਰ ਆਉਂਦੀ, ਅਸੀਂ ਜਦੋਂ ਸਾਡੇ ਕੋਲੇ ਵੀਡੀਓ ਪਹੁੰਚੀ ਆ, ਸਰਕਾਰਾਂ ਕੋਲੇ ਪਹੁੰਚੀ ਆ, ਸਰਕਾਰ ਸਾਹਮਣੇ ਆਉਂਦੀ, ਆਉਣ ਸਾਰ ਇਹਨੂੰ ਸਖਤ ਸ਼ਬਦਾਂ 'ਚ ਨਿਖੇਧੀ ਕਰਦੀ ਤੇ ਉਸ ਏਰੀਏ ਨੂੰ ਸੀਲ ਕਰਕੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਵਿਦਿਨ ਕੁਝ ਘੰਟਿਆਂ ਦੇ ਉਹਨਾਂ ਨੂੰ ਫੜਦੀ, ਫੇਰ ਤਾਂ ਸੀਗਾ ਇੱਕ ਪੱਖ ਤਾਂ ਇਹ ਸੀਗਾ। ਹੁਣ ਜਦੋਂ ਸਰਕਾਰਾਂ ਦਾ ਮੌਨ ਧਾਰੀ ਬੈਠੀਆਂ, ਉਹ ਬੰਦੇ ਵੀਡੀਓ ਦੇ ਵਿੱਚ ਹਿੱਕ ਠੋਕ ਰਹੇ ਆ ਵੀ ਅਸੀਂ ਤਾਂ ਐਂ ਕਰਾਂਗੇ ਜੇ ਕੱਲ ਨੂੰ ਕੋਈ ਗੱਲ ਹੋਊਗੀ ਜੀ, ਫਿਰ ਕੌਣ ਜਵਾਬ ਦੇਵੇ? ਹੁਣ ਦੂਜਾ ਪੱਖ ਇਹ ਚੱਲ ਪਿਆ ਵੀ ਜਿਵੇਂ ਆਪਣਾ ਕੁਝ ਇੱਕ ਜਿਹੜੇ ਸਾਡੇ ਸਿੱਖ ਜਥੇਬੰਦੀਆਂ ਜੋ ਖਾਸ ਕਰਕੇ ਅੰਮ੍ਰਿਤਸਰ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਨੌਜਵਾਨ ਆ, ਉਹਨਾਂ ਬੰਨਿਓ ਕਿਹਾ ਜਾ ਰਿਹਾ ਵੀ ਅਸੀਂ ਇਹਦੇ ਬਾਰੇ 'ਚ ਜਾਣਦੇ ਆ, ਦਿੱਲੀ ਤੇ ਅਸੀਂ ਕੁਝ ਕਰਦੇ ਆ, ਜਾਂ ਹੋਰ ਵੀ ਬਹੁਤ ਸਾਰੇ ਜਥੇਬੰਦੀਆਂ ਬੰਨਿਓ ਕਿਹਾ ਜਾ ਰਿਹਾ। ਦੇਖੋ ਮੈਨੂੰ ਉਮੀਦ ਆ ਵੀ ਸਪੋਰਟ 'ਚ ਜਾਣਾ ਚਾਹੀਦਾ, ਮੈਂ ਵੀ ਇਸ 'ਚ ਹੱਕ 'ਚ ਆ ਵੀ ਉਹ ਕੱਲਾ ਜਥੇਬੰਦੀ ਵੀ ਕਿਉਂ ਜਾਵੇ, 100-200 ਬੰਦਾ ਵੀ ਕਿਉਂ ਜਾਵੇ, ਅਸੀਂ ਅਣਗਿਣਤ ਬੰਦੇ ਵੀ ਜਾਣੇ ਚਾਹੀਦਾ ਉੱਥੇ। ਗੱਲ ਦਾ ਪੱਖ ਇਹ ਆਉਂਦਾ ਵੀ ਜੇ ਮੰਨ ਲਓ 100 ਬੰਦਾ ਨੌਜਵਾਨ ਜਿਹੜਾ ਕਿ ਉੱਥੇ ਜਾ ਕੇ ਜਿਹੜਾ ਕਿ ਸੁਣਨ 'ਚ ਆਇਆ ਵੀ ਉਸ ਕਮਰੇ 'ਚ ਵੀ ਲਿਖਤਾ ਵੀ ਇਹ ਬਦਲਾ ਲਿਆ ਜਾਊਗਾ, ਤੇ ਭਾਵਨਾ ਦੇ ਵਿੱਚ ਉੱਥੇ ਕੁਝ ਕੁੱਟਮਾਰ, ਕਤਲ, ਗੌਰਤ ਕੁਝ ਵੀ ਹੋ ਸਕਦੀ ਆ। ਜੇ ਤੁਹਾਨੂੰ ਫਿਰ ਕੌਣ ਗਰੰਟੀ ਦਿੰਦਾ ਵੀ 84 ਨਹੀਂ ਬਣ ਸਕਦਾ? ਹੋਰ ਅਸੀਂ ਕੋਈ ਨਹੀਂ ਚਾਹੁੰਦੇ ਬਣੇ, ਤੇ ਪਰ ਜੇ ਕੁਦਰਤੀ ਇਹ ਜਾ ਹੋ ਗਿਆ 100 ਬੰਦੇ ਨੂੰ ਦੇਖ ਕੇ ਉੱਥੇ 1000, 2000, 4000 ਦਾ ਹਜੂਮ ਉਹਨਾਂ ਨੂੰ ਪੈ ਗਿਆ, ਉਹੀ ਲੀਡਰ ਜਿਹੜਾ ਉਹਨਾਂ ਨੂੰ ਪਤਾ ਵੀ ਆ, ਉਹਨਾਂ ਕੋਲੇ ਹੁਣ ਸਬੂਤ ਵੀ ਆ ਵੀ 35 ਸਾਲ ਹੋ ਗਏ 84 ਵਾਲਿਆਂ ਦਾ ਕੀ ਕਰ ਲਿਆ, ਸਾਡਾ ਕੀ ਕਰ ਲੈਣਗੇ ਜੀ। ਇਹ ਨਾ ਹੋਵੇ ਕਿਤੇ ਜਿਹੜੇ ਸਾਡੇ ਇੱਕਾ ਦੁੱਕਾ ਲੋਕ ਬਾਹਰ ਬੈਠੇ ਆ, ਖਾਸ ਕਰਕੇ ਸਿੱਖ ਕੌਮ ਦੇ, ਉਹ ਫੇਰ ਮੁਸੀਬਤ 'ਚ ਆ ਜਾਣੇ। ਇਹ ਵੀ ਇੱਕ ਪੱਖ ਸਾਨੂੰ ਵਿਚਾਰਨਾ ਪੈਣਾ। ਸਾਨੂੰ ਕਾਨੂੰਨ ਦਾ ਸਹਾਰਾ ਭਾਵੇਂ ਕਦੇ ਨਹੀਂ ਮਿਲਦਾ, ਪਰ ਫੇਰ ਵੀ ਮਜਬੂਰ ਕਾਨੂੰਨ ਦੇ ਰਾਹ ਹੀ ਚੱਲਣਾ ਪੈਣਾ, ਥੋੜਾ ਜਿਹਾ ਸ਼ਾਂਤੀ ਨਾਲ ਚੱਲਣਾ ਪੈਣਾ। ਪਰ ਮੈਨੂੰ ਪਤਾ ਹੀ ਆ ਜੀ, ਸਾਡੀ ਕੌਮ ਦਾ ਜਦੋਂ ਇਹੋ ਜਿਹਾ ਕੋਈ ਚੀਜ਼ ਵਾਪਰਦੀ ਆ ਤੇ ਸਾਡਾ ਖੂਨ ਖੌਲਦਾ ਜੀ। ਕੋਈ ਇਹ 'ਚ ਕਸੂਰ ਨਹੀਂ, ਸਾਨੂੰ ਗੁੜਤੀ ਮਿਲੀ ਆ ਉਸ 10ਵੇਂ ਪਾਤਸ਼ਾਹੀ ਵੱਲੋਂ, ਸਾਨੂੰ ਜ਼ੁਲਮ ਨਹੀਂ ਸਹਿੰਦੇ ਅਸੀਂ, ਇਸ ਲਈ ਸਾਨੂੰ ਮੱਲੋ ਜੋਰੀ ਹਰੇਕ ਬੰਦੇ ਦੇ ਅੰਦਰੋਂ ਇਹ ਉੱਠਦੀ ਆ। ਤੋ ਇਸ ਕਰਕੇ ਆਪਾਂ ਦੁਆ ਅਰਦਾਸ ਹੀ ਕਰਦੇ ਹਾਂ ਜੀ ਵੀ ਜਿਹੜੀ ਘਟਨਾ ਹੋਈ ਆ ਬੱਚੀ ਨਾਲ, ਪਹਿਲਾਂ ਤਾਂ ਕਿਸੇ ਨਾਲ ਨਾ ਵਾਪਰੇ, ਜੇ ਹੁਣ ਹੋ ਗਈ ਆ ਇਹ ਸੱਚ ਆ
ਤਾਂ ਇਹਨੂੰ ਕਿਵੇਂ ਨਾ ਕਿਵੇਂ ਇਸ ਢੰਗ ਨਾਲ ਨਜਿੱਠਿਆ ਜਾਵੇ ਵੀ ਜਿਹਦੇ ਨਾਲ ਕੋਈ ਵੱਡਾ ਦੁਖਾਂਤ ਨਾ ਖੜਾ ਹੋ ਜੇ। ਅਸੀਂ ਇਸ ਨੂੰ ਦੋਸ਼ੀਆਂ ਨੂੰ ਸਜ਼ਾ ਦਿਵਾ ਦਈਏ, ਪਰ ਦਿਵਾ ਦਈਏ ਕਾਨੂੰਨ ਦੇ ਦਾਇਰੇ 'ਚ ਰਹਿ ਕੇ। ਜੀ ਬਿਲਕੁਲ ਦਰੁਸਤ ਫਰਮਾਇਆ ਜੀ ਤੁਸੀਂ। ਗੱਲ ਕਰਦੇ ਹਾਂ ਜੀ ਪੰਜਾਬ ਦੀ ਸਿਆਸਤ ਦੀ। ਇਸ ਸਮੇਂ ਪੰਜਾਬ ਦੀ ਸਿਆਸਤ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਹੈ ਤੇ ਬਿਕਰਮਜੀਤ ਮਜੀਠੀਆ ਦੀ ਜਿਹੜੀ ਹੈਗੀ ਹੈ ਜੀ 23 ਤਰੀਕ ਤੱਕ ਨਹੀਂ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੋ ਪਾਵੇਗੀ, ਇਹ ਕੱਲ ਸਾਬਤ ਹੋ ਗਿਆ ਜੀ। ਉਸ ਤੋਂ ਬਾਅਦ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਪੂਰੇ ਪੰਜਾਬ ਦੀ ਸਿਆਸਤ ਦੀ ਤਾਂ ਹਲਚਲ ਇੰਨੀ ਮਚੀ ਹੋਈ ਹੈ ਜੀ, ਪੁੱਛੋ ਕੁਛ ਨਾ, ਕਿਉਂਕਿ ਲੋਕਾਂ ਦੇ ਵਿੱਚ ਇਸ ਸਮੇਂ ਇਹ ਨਹੀਂ ਸਮਝ ਆ ਰਿਹਾ ਜੀ ਕਿ ਕਿਹੜੀ ਪਾਰਟੀ ਜਿਹੜੀ ਹੈਗੀ ਆ ਉਹ ਚੋਣਾਂ ਜਿੱਤੇਗੀ, ਕਿਉਂਕਿ ਮਿਲਗੋਬਾ ਜਿਹਨੂੰ ਕਹਿ ਦਈਏ ਵੀ ਉਹ ਹੋਇਆ। ਸੁਖਪਾਲ ਖਹਿਰਾ ਜੀ ਵੀ ਭੁਲੱਥ ਤੋਂ ਚੋਣ ਲੜਨ ਲਈ ਬਾਹਰ ਆ ਚੁੱਕੇ ਨੇ, ਜੇਲ੍ਹ ਤੋਂ ਬਾਹਰ ਆ ਚੁੱਕੇ ਨੇ। ਉਸ ਤੋਂ ਬਾਅਦ ਬੀਬੀ ਜਗੀਰ ਕੌਰ ਦੀ ਵੀ ਦਾਅਵੇਦਾਰੀ ਦੀ ਗੱਲ ਕੀਤੀ ਜਾ ਰਹੀ ਹੈ। ਇਸੇ ਤਰੀਕੇ ਦੇ ਨਾਲ ਬਿਕਰਮਜੀਤ ਮਜੀਠੀਆ ਤੇ ਨਵਜੋਤ ਸਿੱਧੂ ਦਾ ਫਸਵਾਂ ਮੁਕਾਬਲਾ ਕਿਹਾ ਜਾ ਰਿਹਾ। ਹਾਂ ਬਿਲਕੁਲ ਜੀ, ਦੇਖੋ ਹੁਣ ਜਿਵੇਂ ਜਿਵੇਂ ਦਿਨ ਨੇੜੇ ਆਈ ਜਾਂਦੇ ਆ, ਚੋਣ ਮੈਦਾਨ ਤਾਂ ਭਖਣਾ ਹੀ ਆ। ਬਾਕੀ ਜਿਹੜੀਆਂ ਇਹ ਤਾਂ ਫਰੈਂਡਲੀ ਮੈਚ ਸੀ, ਇਸ ਤਾਂ ਪਹਿਲਾਂ ਹੀ ਕਿਹਾ ਸੀ ਮਜੀਠੀਆ ਵਾਲਾ, ਉਹ ਤਾਂ ਜ਼ਮਾਨਤ ਹੋਣੀ ਸੀ। ਉਹ ਤਾਂ ਇੱਕ ਸਿੰਪਥੀ ਵੋਟ ਲੈਣ ਲਈ ਇਹ ਚੀਜ਼ਾਂ ਕੀਤੀਆਂ ਜਾਂਦੀਆਂ, ਉਹ ਹੋ ਗਿਆ ਸਾਰਾ ਕੁਝ। ਪਰ ਹੁਣ ਜਿਹੜੀ ਮਿਲਗੋਬੇ ਦੀ ਤੁਸੀਂ ਗੱਲ ਕਰੀ ਆ, ਉਹ 'ਚ ਕੋਈ ਦੋ ਰਾਏ ਨਹੀਂ ਹੈ ਜੀ। ਮੈਂ ਪਹਿਲੇ ਦਿਨ ਤੋਂ ਇਹ ਪ੍ਰੈਡਿਕਟ ਕਰ ਰਿਹਾ ਜੀ ਵੀ ਇਹ ਨਾ ਇੱਕ ਕਿਸਮ ਦੀ ਉਹ ਬਾਂਦਰਾਂ ਤੇ ਬਿੱਲੀ ਵਾਲੀ ਲੜਾਈ ਆ, ਤੇ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਇਹ 'ਚ ਮੋਰਚਾ ਮਾਰ ਲੂਗਾ। ਕਿਉਂਕਿ ਜਿਹੜਾ ਹੁਣ ਵੋਟਾਂ ਦੀ ਤੁਹਾਨੂੰ ਗਿਣਤੀ ਨਹੀਂ ਬਾਹਲੀ ਚਾਹੀਦੀ, 6-6 ਕੋਨਾ ਮੁਕਾਬਲਾ ਹੋਣ ਕਾਰਨ ਵੋਟਾਂ ਦੀ ਗਿਣਤੀ ਹੁਣ ਇਹ ਨਹੀਂ ਵੀ ਲੱਖਾਂ 'ਚ ਚਾਹੀਦੀ ਆ, ਹੁਣ ਹਜ਼ਾਰਾਂ ਵੋਟ ਵਾਲਾ ਬੰਦਾ ਵੀ ਜਿੱਤ ਸਕਦਾ। ਜਦੋਂ ਏਦਾਂ ਹੁੰਦਾ ਤਾਂ ਫਿਰ ਕਈ ਵਾਰ ਨਾ ਕਈ ਚੀਜ਼ਾਂ ਕੱਟੜ ਹੁੰਦੀਆਂ, ਜਿਵੇਂ ਟਕਸਾਲੀ ਅਕਾਲੀ ਹੋ ਗਏ, ਟਕਸਾਲੀ ਕਾਂਗਰਸੀ ਹੋ ਗਏ, ਜਾਂ ਕੋਈ ਆਮ ਆਦਮੀ ਪਾਰਟੀ ਨਾਲ ਜਿਹੜੇ ਕੱਟੜਤਾ ਨਾਲ ਜੁੜੇ ਹੋਏ ਲੋਕ ਆ, ਤਾਂ ਉਹ ਕਈ ਵਾਰੀ ਉਨੀ ਕੁ ਗਿਣਤੀ ਤਾਂ ਉਹਨਾਂ ਦੀ ਆਪਦੀ ਹੁੰਦੀ ਆ। ਸੋ ਇਸ ਕਰਕੇ ਜਿਹੜਾ ਕੰਪੀਟੀਸ਼ਨ ਆ ਹੁਣ ਉਹ ਬਹੁਤ ਥੋੜੀਆਂ ਵੋਟਾਂ ਦੇ ਵਿੱਚ ਹੋਊਗਾ, ਤੇ ਬਹੁਤ ਸਾਰੀਆਂ ਸੀਟਾਂ ਦੇ ਜਿਹੜੇ ਨਤੀਜੇ ਆਉਣੇ ਆ ਉਹ ਵੀ ਸੈਂਕੜਿਆਂ 'ਚ ਹਜ਼ਾਰਾਂ ਤੋਂ ਘੱਟ ਕੇ ਆਉਣਗੇ। ਉਸ ਕਰਕੇ ਸਾਨੂੰ ਹੁਣ ਹੋਰ ਚੌਕਸ ਹੋ ਕੇ ਰਹਿਣਾ ਪੈਣਾ। ਪਰ ਦੂਜੇ ਪਾਸੇ ਜਿਹੜੀ ਗੱਲ ਇਹ ਆ ਗਈ ਵੀ ਲੀਡਰਾਂ ਦਾ ਮੈਂ ਕਸੂਰ ਘੱਟ ਮੰਨਦਾ, ਸਾਡਾ ਆਪਣਿਆਂ ਦਾ ਹੀ ਦੇਖੋ। ਜਿਹੜਾ ਤਾਂ ਮੀਡੀਆ ਬਾਰੇ ਤਾਂ ਮੈਂ ਪਹਿਲਾਂ ਵੀ ਗੱਲ ਵੀ ਬੋਲ ਕੇ ਹਟਿਆ ਵੀ ਮੀਡੀਆ ਦਾ ਰੋਲ ਬਹੁਤ ਗਲਤ ਆ। ਉਹ ਮੁੱਦਿਆਂ ਤੋਂ ਪਾਸੇ ਹਟ ਕੇ ਉਹੀ ਜਾਲੀ ਗੱਲਾਂ ਨੂੰ ਚੱਕਣ ਦੀ ਕੋਸ਼ਿਸ਼ ਕਰ ਰਿਹਾ। ਜਿਹੜੇ ਨੌਜਵਾਨ ਅਸਲੀ ਗੱਲਾਂ ਨੂੰ ਚੱਕ ਰਹੇ ਆ, ਉਹਦੀ ਰੋਜ਼ ਵੀਡੀਓ ਆ ਰਹੀ ਆ। ਕੱਲ ਹੀ ਦੇਖੋ ਮਨਪ੍ਰੀਤ ਬਾਦਲ ਨੂੰ ਸਵਾਲ ਪੁੱਛਣ ਵਾਲੇ ਮੁੰਡੇ ਦਾ ਕੀ ਹਾਲ ਕੀਤਾ ਗਿਆ, ਉਹਨੂੰ ਵੀ ਸਵਾਲ ਨਹੀਂ ਪੁੱਛਣ ਦਿੱਤਾ ਗਿਆ। ਇੱਕ ਨੌਜਵਾਨ ਹੋਰ ਸਪੀਕਰ ਦੇ ਵਿੱਚ ਬੋਲਦਾ ਫਿਰਦਾ ਸੀਗਾ ਗਲੀਆਂ ਦੇ ਵਿੱਚ ਕੈਂਡੀਡੇਟ ਦੇ ਨਾਲ ਵੀ ਦੱਸੋ ਜੀ ਨੌਕਰੀਆਂ ਕਿੱਥੇ ਆ, ਤੇ ਉਹਨੂੰ ਕਿਵੇਂ ਉਹਦੇ ਜਿਹੜੇ ਗੁਰਗੇ ਰੱਖੇ ਹੁੰਦੇ ਆ ਕਿਵੇਂ ਉਹਨੂੰ ਧਮਕਾ ਰਹੇ ਆ। ਸੋ ਆਮ ਲੋਕਾਂ 'ਚ ਹਜੇ ਵੀ ਕਿਤੇ ਨਾ ਕਿਤੇ ਜ਼ਮੀਰ ਜਾਗੀ ਹੋਈ ਆ, ਕਿਤੇ ਨਾ ਕਿਤੇ ਉਹ ਨਿਕਲ ਰਹੇ ਆ। ਪਰ ਜ਼ਿਆਦਾਤਰ ਲੋਕ ਆ ਉਹੀ ਲੀਡਰਾਂ ਦੇ ਨਾਲ ਝੰਡੇ ਫੜ ਕੇ ਤੁਰ ਪਏ ਆ, ਤੇ ਉਹ ਉਹਨਾਂ ਨੂੰ ਐਂ ਲੱਗਦਾ ਵੀ ਜਿਹੜਾ ਸਾਡਾ ਲੀਡਰ ਆ ਤਾਂ ਮਹਾਨ ਆ। ਹੁਣ ਮਨਪ੍ਰੀਤ ਬਾਦਲ ਹੋਰਾਂ ਦੀ ਗੱਲ ਅਸੀਂ ਦੇਖ ਰਹੇ ਹਾਂ, ਬਠਿੰਡੇ ਲੋਕਲ ਸੀਟ ਤੋਂ ਉਹਨਾਂ ਨੂੰ ਖਜ਼ਾਨਾ ਖਾਲੀ ਕਿਹਾ ਗਿਆ, ਪਰ ਆਪਦੀ ਜਿਹੜੀ ਪ੍ਰਾਪਰਟੀ ਆ ਪਿਛਲੇ ਇਲੈਕਸ਼ਨ ਉਹਨਾਂ ਨੇ ਜੋ 36-37 ਕਰੋੜ ਡਿਕਲੇਅਰ ਕੀਤੀ ਸੀ, ਐਤਕੀ 63 ਕਰੋੜ ਡਿਕਲੇਅਰ ਕੀਤੀ ਹੈ, ਤਾਂ ਡਬਲ ਹੋ ਗਈ ਇਕੱਲੇ ਮਨਪ੍ਰੀਤ ਸਿੰਘ ਦੀ। ਤੇ ਜਿਹੜੇ ਮਨਪ੍ਰੀਤ ਸਿੰਘ ਦੇ ਆਲਾ ਦੁਆਲਾ ਜਿਨ੍ਹਾਂ ਦੇ ਥਰੂ ਉਹਨਾਂ ਨੇ ਆਪਦਾ ਪ੍ਰਾਪਰਟੀ ਇਕੱਠੀ ਕੀਤੀ ਹੈ ਜਾਂ ਚੀਜ਼ਾਂ, ਉਹਨਾਂ ਬਾਰੇ ਕੀ ਵਿਚਾਰ ਆ ਜਿਹੜੀ ਸਾਹਮਣੇ ਨਹੀਂ ਆਈ ਇਲੈਕਸ਼ਨਾਂ 'ਚ। ਸੋ ਅਸੀਂ ਕਿਵੇਂ ਕਹਿ ਦਈਏ ਖਜ਼ਾਨੇ ਖਾਲੀ ਆ, ਤੇ ਹੁਣ ਤਾਂ ਆਪੇ ਇਮਾਨਦਾਰ ਹੋ ਗਿਆ ਲੀਡਰ। ਸੋ ਇਹ ਚੀਜ਼ਾਂ ਹੁਣ ਆਮ ਬੰਦਾ ਪੁੱਛਣ ਤਾਂ ਲੱਗ ਗਿਆ। ਪਰ ਫਿਰ ਵੀ ਜਿਹੜੇ ਜਿਹਨੂੰ ਚਮਚਾਗਿਰੀ ਕਹੂੰਗਾ, ਚਮਚਾਗਿਰੀ ਜ਼ੋਰਾਂ ਤੇ ਆ ਇਸ ਟਾਈਮ ਵੀ, ਤੇ ਉਹ ਕਿਤੇ ਨਾ ਕਿਤੇ ਜਿਹੜੀ ਮਾਹੌਲ ਨੂੰ ਜਿਹੜਾ ਗੰਧਲਾ ਕਰਦੀ ਹੋਈ ਆ। ਪਰ ਆਮ ਆਦਮੀ ਪਾਰਟੀ ਦੇ ਮਾਮਲੇ 'ਚ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦਾ ਇਸ ਟਾਈਮ ਜੇ ਮੈਂ ਹੱਥ ਉੱਚਾ ਦੇਖਦਾ ਤਾਂ ਸਿਰਫ ਇੱਕ ਚੀਜ਼ 'ਚ ਦੇਖਦਾ ਵੀ ਉਹ ਭਗਵੰਤ ਮਾਨ ਨੂੰ ਡਿਕਲੇਅਰ ਕਰਨ ਲਈ। ਕਿਉਂਕਿ ਜਿੰਨਾ ਕੁ ਆਮ ਆਦਮੀ ਲੂਜ਼ ਕਰ ਗਈ ਸੀਗੀ, ਜਾਂ ਜਿੰਨਾ ਕੁ ਪਿਛਲੇ ਵਾਰੀ ਜਿਹੜੀ ਦਿੱਲੀ ਤੋਂ ਆਈ ਟੀਮ ਨੇ ਜੋ ਤਬਾਹੀ ਮਚਾਈ ਸੀ ਆਮ ਆਦਮੀ ਪਾਰਟੀ 'ਚ, ਤੇ ਭਗਵੰਤ ਮਾਨ ਨੂੰ ਲਾਂਭੇ ਕੀਤਾ ਸੀ, ਉਹ ਕਿਤੇ ਨਾ ਕਿਤੇ ਖਤਰਨਾਕ ਸੀ। ਜਿਹੜੀ ਵੀ ਮੈਂ ਸੀਟ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਕਹਿੰਦੇ ਆ ਜੀ ਸਾਡਾ ਲੋਕਲ ਕੈਂਡੀਡੇਟ ਤੋਂ ਤਾਂ ਅਸੀਂ ਖੁਸ਼ ਨਹੀਂ, ਚਾਹੇ ਆਮ ਆਦਮੀ ਪਾਰਟੀ ਦੇ ਹੋਵੇ, ਪਰ ਅਸੀਂ ਤਾਂ ਭਗਵੰਤ ਮਾਨ ਦੇ ਮੂੰਹ ਨੂੰ ਵੋਟ ਪਾਉਣਾ। ਤਾਂ ਜਮਾਉਣਾ ਚਾਹੁੰਦੇ ਆ ਮੈਨੂੰ ਲੱਗਦਾ। ਤੇ ਕਿਤੇ ਨਾ ਕਿਤੇ ਅੱਜ ਵੀ ਇਹ ਲੱਗ ਰਿਹਾ ਵੀ ਜਿਹੜਾ ਮੁਕਾਬਲਾ 'ਚ ਹੋ ਸਕਦਾ, ਵੀ ਮੈਂ ਨਹੀਂ ਕਹਿੰਦਾ ਵੀ ਉਹ ਕਲੀਅਰ ਸਰਕਾਰ ਬਣਾਉਣਗੇ, 30-40 ਜੀ ਸਾਰੇ ਖੜਨਗੇ, ਪਰ ਕਿਤੇ ਨਾ ਕਿਤੇ ਭਗਵੰਤ ਮਾਨ ਮੁਕਾਬਲੇ 'ਚ ਹੈਗੇ ਆ। ਜੀ ਬਹੁਤ ਸ਼ੁਕਰੀਆ ਬਰਾੜ ਸਾਹਿਬ ਸਾਰੀ ਜਾਣਕਾਰੀ ਦੇ ਲਈ ਜੀ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ ਜੀ। ਦਰਸ਼ਕੋ ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।